ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਸੁਰਿੰਦਰ ਕੁਮਾਰ ਜੀ ਦਾ ਨਿਊਯਾਰਕ ਤੋਂ। ਇਹ ਲਿਖਦੇ ਹਨ, ਸਾਡੇ ਗੁਆਂਢ ਵਿੱਚ ਜਿਹੜਾ ਗੁਰੂ ਘਰ ਹੈ 6th ਸਟਰੀਟ ਅਤੇ ਬ੍ਰੌਡਵੇ ਵੁੱਡਸਾਈਡ ਨਿਊਯਾਰਕ ਵਿੱਚ ਉਹ ਅਦਾਲਤ ਦੇ ਹੁਕਮਾਂ ਤੇ ਪੁਲਿਸ ਨੇ ਬੰਦ ਕਰ ਦਿੱਤਾ ਹੈ ਕਿਉਂਕਿ ਗੁਰੂ ਰਵਿਦਾਸ ਗੁਰੂ ਘਰ 'ਚ ਹਮੇਸ਼ਾ ਪ੍ਰਧਾਨਗੀ ਦੀ ਲੜਾਈ ਰਹੀ ਹੈ। ਪੈਸਾ ਪਹਿਲਾਂ ਆਉਂਦਾ ਹੈ, ਪੈਸਿਆਂ ਕਰਕੇ ਗੁਰਦੁਆਰਿਆਂ ਵਿੱਚ ਲੜਾਈਆਂ ਹੁੰਦੀਆਂ ਹਨ। ਆਸਥਾ ਨਾਲ ਹਿੰਦੂ ਅਤੇ ਸਿੱਖ ਲੰਗਰ ਲਈ ਭੇਟਾ ਚੜਾਉਂਦੇ ਹਨ, ਪਰ ਉਹ ਪੈਸਾ ਕਮੇਟੀ ਲਈ ਲੜਾਈ ਦਾ ਕਾਰਨ ਬਣ ਜਾਂਦਾ ਹੈ ਤੇ ਕੋਈ ਵੀ ਗਰੁੱਪ ਪੈਸਿਆਂ ਦਾ ਸਹੀ ਹਿਸਾਬ ਨਹੀਂ ਰੱਖਦਾ। ਇਹ ਸਭ ਤੋਂ ਵੱਡੀ ਸਮੱਸਿਆ ਹੈ। ਲਾਲਚੀ ਲੋਕ ਬਸ ਗੋਲਕ ਤੇ ਕਬਜ਼ਾ ਚਾਹੁੰਦੇ ਹਨ, ਕਿਸੇ ਨੂੰ ਕੋਈ ਹੱਲ ਨਹੀਂ ਦਿਸਦਾ। ਪਰ ਜਿੱਥੇ ਪੈਸਾ ਹੋਵੇ ਉੱਥੇ ਸ਼ਾਂਤੀ ਨਹੀਂ ਹੋ ਸਕਦੀ। ਰੋਜ਼ ਮੱਥਾ ਟੇਕਣ ਜਾਣ ਵਾਲੇ ਲੋਕਾਂ ਨੂੰ ਇਸ ਵਿੱਚ ਕੋਈ ਇੰਟਰਸਟ ਨਹੀਂ, ਉਹਨਾਂ ਨੂੰ ਤਾਂ ਵੋਟ ਪਾਉਣ ਦਾ ਹੱਕ ਵੀ ਨਹੀਂ ਗੁਰੂ ਘਰ 'ਚ, ਕਿਉਂਕਿ ਇਹਨਾਂ ਦੇ ਆਪਣੇ ਕਾਨੂੰਨ ਹਨ ਕਿ ਜਿਸ ਦੇ ਕੇਸ ਨਹੀਂ ਰੱਖੇ ਉਹ ਵੋਟ ਨਹੀਂ ਪਾ ਸਕਦਾ। ਡਾਕਟਰ ਸਾਹਿਬ, ਇਹਨਾਂ ਗੱਲਾਂ ਕਰਕੇ ਲੋਕ ਗੁਰੂ ਘਰਾਂ ਦੇ ਪ੍ਰਬੰਧਾਂ 'ਚ ਸ਼ਾਮਲ ਹੋਣ ਤੋਂ ਦੂਰ ਭੱਜਦੇ ਹਨ ਕਿ ਇੱਥੇ ਸਮਾਂ ਬਰਬਾਦ ਨਹੀਂ ਕਰਨਾ। ਲੋਕਾਂ 'ਚ ਇਹ ਨਿਰਾਸ਼ਤਾ ਕਿਉਂ ਹੈ ਜੀ ਡਾਕਟਰ ਸਾਹਿਬ? ਵੀਰ ਸੁਰਿੰਦਰ ਕੁਮਾਰ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਸਾਨੂੰ ਖੁਸ਼ੀ ਹੈ ਕਿ ਸਾਡੇ ਪ੍ਰੋਗਰਾਮ ਨੂੰ ਸਾਰੇ ਵਿਚਾਰਾਂ ਵਾਲੇ ਔਰ ਅੱਡ-ਅੱਡ ਥਾਵਾਂ ਦੇ ਉੱਤੇ ਜਿੱਥੇ ਜਿੱਥੇ ਵੀ ਕੋਈ ਇਹੀ ਨਹੀਂ ਜਿਹੜੇ ਐਕਟਿਵ ਨੇ, ਸਧਾਰਨ ਵੀ, ਔਰ ਉਹਨਾਂ ਦੀ ਲਿਖਤ ਤੋਂ ਹੀ ਇਹ ਜ਼ਾਹਰ ਹੈ ਕਿ ਉਹ ਇੱਕ ਸ਼ਰਧਾਲੂ ਸਿੱਖ ਦੇ ਨਾਤੇ ਦੁਖੀ ਨੇ ਜੋ ਗੁਰਦੁਆਰਿਆਂ ਦਾ ਮਾਹੌਲ ਹੈ। ਬੇਸ਼ੱਕ ਉਹਨਾਂ ਨੇ ਹਵਾਲਾ ਤਾਂ ਸਾਡੇ ਨੇੜੇ ਬ੍ਰੌਡਵੇ ਗੁਰਦੁਆਰਾ ਸਾਹਿਬ ਗੁਰੂ ਰਵਿਦਾਸ ਜੀ ਦੇ ਨਾਂ ਤੇ ਜਿਹੜਾ ਉਸ ਦੇ ਵਿੱਚ ਉਸ ਦੀ ਤਾਲਾਬੰਦੀ ਦੀ ਗੱਲ ਕੀਤੀ ਹੈ। ਮੈਨੂੰ ਤਾਂ ਵੈਸੇ ਨਹੀਂ ਪਤਾ ਹੈ ਵੀ ਲੇਟਲੀ ਕੀ ਹੈ, ਹਾਲਾਂਕਿ ਮੈਨੂੰ ਪਤਾ ਹੈ ਵੀ ਕਾਫੀ ਦੇਰ ਤੋਂ ਉਸ ਗੁਰਦੁਆਰਾ ਸਾਹਿਬ 'ਚ ਕਮੇਟੀ ਚੋਣਾਂ ਨੂੰ ਲੈ ਕੇ ਮੁਕੱਦਮੇਬਾਜ਼ੀ, ਲਿਟੀਗੇਸ਼ਨ, ਅਦਾਲਤੀ ਜਿਹੜੀ ਹੈ ਕਾਰਵਾਈ ਉਹ ਰਹੀ ਹੈ ਔਰ ਉਹਨਾਂ ਦੀਆਂ ਚੋਣਾਂ ਸ਼ਾਇਦ ਹੋ ਗਈਆਂ ਜਾਂ ਹੋਣੀਆਂ ਸੀ ਜਾਂ ਕੋਈ ਹੋਰ ਝਗੜਾ ਹੋ ਗਿਆ ਹੋਣਾ, ਔਰ ਉਹਨਾਂ ਨੇ ਫਿਰ ਇਸ ਦਾ ਇਹ ਕਾਰਨ ਵੀ ਦਿੱਤਾ ਹੈ ਕਿ ਵੀ ਇਹ ਗੋਲਕ ਦੇ ਉੱਤੇ ਕਬਜ਼ਾ, ਕਿਉਂਕਿ ਆਮ ਲੋਕਾਂ ਦੀ ਦਿਲਚਸਪੀ ਉਹ ਤਾਂ ਮੱਥਾ ਟੇਕਣ ਤੱਕ ਹੈ ਔਰ ਉਹਨਾਂ ਨੂੰ ਪ੍ਰਬੰਧ 'ਚ ਜਿਹੜਾ ਕੋਈ ਉਹਨਾਂ ਦੀ ਦਿਲਚਸਪੀ ਨਹੀਂ ਹੈ ਔਰ ਲੋਕ ਤਾਂ ਸ਼ਾਂਤੀ ਚਾਹੁੰਦੇ ਨੇ। ਔਰ ਉਹਨਾਂ ਨੇ ਇਸ ਗੱਲ ਦਾ ਜਿਹੜਾ ਨਾਰਾਜ਼ਗੀ ਦਾ ਇਜ਼ਹਾਰ ਕੀਤਾ ਕਿ ਇਸ ਕਿਸਮ ਦੇ ਮਾਹੌਲ 'ਚ ਹੀ ਲੋਕ ਫਿਰ ਜਿਹੜੇ ਨੇ ਉਹ ਟਰਨ ਆਫ ਹੋ ਜਾਂਦੇ ਨੇ। ਸੋ ਬੇਸ਼ੱਕ ਕਿਉਂਕਿ ਸੁਰਿੰਦਰ ਕੁਮਾਰ ਜੀ ਇਸ ਗੁਰਦੁਆਰਾ ਸਾਹਿਬ ਦੇ ਨਾਲ ਜੁੜੇ ਹੋਣਗੇ, ਇੱਥੇ ਜਾਂਦੇ ਹੋਣਗੇ, ਇਹਨਾਂ ਨੇ ਇਸ ਦਾ ਹੀ ਹਵਾਲਾ ਦੇ ਕੇ ਫਿਕਰ ਜ਼ਾਹਰ ਕੀਤੇ। ਪਰ ਇਹ ਕਹਾਣੀ ਆਲਮੋਸਟ, ਜੇ ਮੈਂ ਇਹ ਕਹਾਂ ਜਨਰਲਾਈਜ਼ ਨਾ ਵੀ ਕਰਾਂ ਵੀ ਹਰ ਗੁਰਦੁਆਰੇ ਦੀ ਹੈ, ਬਟ ਆਲਮੋਸਟ ਹਰ ਗੁਰਦੁਆਰੇ ਦੀ ਹੈ। ਔਰ ਅਫਸੋਸ ਇਸ ਗੱਲ ਦਾ ਹੈ ਕਿ ਵੀ ਬੇਸ਼ੱਕ ਕਿਤੇ ਤਾਂ ਇਹ ਹੋਏਗਾ ਜੀ ਕਿਹਨੂੰ ਵੋਟ ਦਾ ਹੱਕ ਹੈ, ਕਿਹਨੇ ਵੋਟਾਂ ਪਾਣੀਆਂ, ਕਿਹਨੇ ਨਹੀਂ ਪਾਣੀਆਂ, ਕਿਹਨੂੰ ਪਾਣ ਦੇਣੀਆਂ, ਕਿਹਦੀਆਂ ਬਣਾਈਆਂ ਕੈਂਸਲ ਕਰਨੀਆਂ, ਕਿਹਦੀਆਂ ਜਾਲੀ ਬਣਵਾਉਣੀਆਂ। ਬਹੁਤ ਸਾਰੀਆਂ ਥਾਵਾਂ ਤੇ ਅਲਟੀਮੇਟਲੀ ਜਿਹੜੀ ਭਾਵਨਾ ਹੈ ਉਹ ਕਬਜ਼ੇ ਦੀ ਹੈ। ਔਰ ਬੇਸ਼ੱਕ ਜਿਵੇਂ ਇਹਨਾਂ ਨੇ ਵੀ ਕਿਹਾ ਵੀ ਗੋਲਕ ਦੇ ਪੈਸੇ ਤੇ ਕਬਜ਼ਾ ਜਾਂ ਹੋਰ ਵੀ ਕਹਿੰਦੇ ਨੇ, ਪਰ ਮੈਂ ਆਪਣੇ ਤਜਰਬੇ ਤੋਂ ਜਾਂ ਜਿੰਨਾ ਕਿ ਮੈਨੂੰ ਥੋੜਾ ਬਹੁਤ ਐਕਸਪੋਜ਼ਰ ਹੈ 25-30 ਸਾਲ ਦਾ ਅੱਡ-ਅੱਡ ਥਾਵਾਂ ਤੇ, ਮੈਂ ਇਹ ਸਮਝਦਾ ਵੀ ਗੁਰਦੁਆਰਿਆਂ ਦੀ ਗੋਲਕ ਚੋਂ ਜਾਂ ਗੁਰਦੁਆਰਿਆਂ ਦਾ ਪੈਸਾ ਖਾਣ ਵਾਲਾ ਤਬਕਾ ਬਹੁਤ ਘੱਟ ਹੈ। ਕਿਉਂਕਿ ਇੱਕ ਤਾਂ ਇੰਨਾ ਸੌਖਾ ਵੀ ਨਹੀਂ ਹੁੰਦਾ, ਜਿੱਥੇ ਵੀ ਟਰਸਟ ਵੀ ਬਣਾ ਲਓ ਫਿਰ ਵੀ ਜੇ 5 ਨੇ ਇੱਕ ਖਾ ਗਿਆ ਤਾਂ ਦੂਜਾ ਜਿਹੜਾ ਕਦੇ ਨਾ ਕਦੇ ਮੂੰਹ ਖੋਲ ਦਿੰਦਾ। 95% ਗੁਰਦੁਆਰਿਆਂ ਦੇ ਵਿੱਚ ਕੋਈ ਇਹ ਰੌਲਾ ਪੈਸਾ ਖਾਣ ਦਾ ਨਹੀਂ ਹੁੰਦਾ, ਚੌਧਰ ਦਾ ਹੁੰਦਾ। ਸਭ ਤੋਂ ਵੱਡੀ, ਹਾਲਾਂਕਿ ਜਿਹੜੇ ਲੋਕ ਗੁਰਦੁਆਰਿਆਂ ਦੀਆਂ ਮੈਨੇਜਮੈਂਟ 'ਚ ਇਨਵੋਲਵ ਹੁੰਦੇ ਨੇ ਉਹ ਆਪਣੇ ਪਰਿਵਾਰਾਂ ਦਾ ਟਾਈਮ ਕੱਟ ਕੇ, ਕਿਉਂਕਿ ਗੁਰਦੁਆਰਿਆਂ ਜਿਹੜਾ ਐਤਵਾਰ ਗਿਆ ਸਵੇਰੇ 9 ਵਜੇ ਚਲਾ ਗਿਆ, ਸ਼ਾਮ ਰਾਤ ਨੂੰ ਹੀ ਘਰੇ ਮੁੜਨਾ ਉਹਨੇ, ਔਰ ਹੋਰ ਵੀ ਖਾਸ ਮੌਕਿਆਂ ਦੇ ਉੱਤੇ ਉਹ ਆਪਣੇ ਪਰਿਵਾਰ ਨੂੰ ਟਾਈਮ ਨਹੀਂ ਦੇ ਸਕਦੇ ਜਿਹੜੇ ਪ੍ਰਬੰਧਕ ਨੇ। ਪਰ ਚੌਧਰ ਦੀ ਭੁੱਖ, ਮਾਈਕ੍ਰੋਫੋਨ ਦੇ ਸਾਹਮਣੇ ਕਿਨੇ ਆਉਣਾ ਹੈ, ਫੋਟੋ ਕਿਹਦੀ ਲੱਗਣੀ ਹੈ, ਔਰ ਕਈ ਵਾਰੀ ਆਪਣੀ ਅਥਾਰਟੀ ਦਾ ਮਿਸਯੂਜ਼। ਹੁਣ ਤਾਂ ਚਲੋ ਐਮਬੈਸੀਆਂ ਸਤਰਕ ਹੋ ਗਈਆਂ ਨੇ, ਲੇਕਿਨ ਕਈਆਂ ਨੇ ਗੁਰਦੁਆਰਿਆਂ ਦੇ ਲੈਟਰ ਹੈਡ ਪ੍ਰਬੰਧਕੀ ਨਿਜ਼ਾਮ ਦਾ ਫਾਇਦਾ ਉਠਾ ਕੇ ਆਪਣੇ ਰਿਸ਼ਤੇਦਾਰ ਸੱਦ ਲਏ, ਕੋਈ ਜਥੇ ਬਣਾ ਲਏ, ਕੋਈ ਦੂਜਾ ਕਰ ਲਿਆ। ਇਸ ਫੇਵਰੇਟਿਜ਼ਮ ਹੈ, ਆਪਣੇ ਲੋਕਾਂ ਨੂੰ ਤੁਸੀਂ ਵਿੱਚ ਵਾੜ ਦਿੰਦੇ ਹੋ, ਕਿਸੇ ਨੂੰ ਕੋਈ ਕੰਟਰੈਕਟ ਦੇ ਦਿੱਤਾ, ਠੇਕਾ ਦੇ ਦਿੱਤਾ, ਆਪਣੇ ਯਾਰ ਬਾਸ਼ੇ ਰਜਾ ਦਿੱਤੇ ਔਰ ਚੌਧਰ। ਔਰ ਫਿਰ ਜਦੋਂ ਇੱਕ ਵਾਰੀ ਚੌਧਰ ਦਾ ਸਵਾਦ ਪੈ ਜਾਂਦਾ ਹੈ, ਫੋਟੋ ਗੱਬੇ ਅਖਬਾਰ ਦੇ ਦੇਖਣ ਦਾ ਸਵਾਦ ਪੈ ਜਾਂਦਾ,
ਉਹ ਫਿਰ ਉਹਨਾਂ ਨਾਲ ਜਿਨ੍ਹਾਂ ਨੂੰ ਟੀਵੀ ਜਾਂ ਦੂਜਿਆਂ ਨੂੰ ਵੀ ਸੱਦਿਆ ਹੁੰਦਾ ਪ੍ਰੋਗਰਾਮ ਕਰੋਗੇ ਵੀਰੇ ਪੈਸੇ ਨਹੀਂ ਦਿੰਦੇ, ਕਹਿੰਦੇ ਮੈਨੂੰ ਤਾਂ ਤੁਸੀਂ ਦਿਖਾਇਆ ਹੀ ਨਹੀਂ ਜੀ। ਉਹ ਕਹਿੰਦੇ ਜੀ ਤੁਹਾਨੂੰ ਦਿਖਾਇਆ ਸੀ, ਲੋਕ ਕਹਿੰਦੇ ਸਾਡੇ ਵਿਰੋਧੀ ਨੂੰ ਤੁਸੀਂ 1.5 ਮਿੰਟ ਦਿਖਾਇਆ, ਮੈਨੂੰ 1 ਮਿੰਟ ਦਿਖਾਇਆ। ਸੋ ਇਹ ਰੌਲਾ ਜ਼ਰੂਰ ਹੈ। ਤਾਂ ਇਹਦਾ ਕੀ ਇਲਾਜ ਹੈ? ਅਸੀਂ ਗੁਰਦੁਆਰਾ ਸਾਹਿਬਾਨ ਗੁਰਦੁਆਰਿਆਂ 'ਚ ਜਾਂ ਸਤਸੰਗਤ 'ਚ ਤਾਂ ਜਾਂਦੇ ਹਾਂ ਕਿ ਭਾਈ ਹਉਮੈ ਨੂੰ ਦੂਰ ਕਰਨਾ, ਮਿਟਾਣਾ ਆਪਣੇ ਅੰਦਰ। ਗੁਰੂ ਨੇ ਤਾਂ ਇਹ ਗੱਲ ਸਮਝਾਈ ਹੋਈ ਹੈ ਬਾਰ-ਬਾਰ ਕਿ ਆਪਸ ਕੋ ਜੋ ਜਾਣੇ ਨੀਚਾ ਸਉ ਗਨੀਏ ਸਭ ਤੇ ਉੱਚਾ। ਗੁਰਬਾਣੀ ਹਿਊਮਿਲਿਟੀ ਦੀ ਗੱਲ ਕਰਦੀ ਹੈ, ਗਰੀਬੀ ਗਦਾ ਹਮਾਰੀ ਦੀ ਗੱਲ ਕਰਦੀ ਹੈ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ ਦੀ ਗੱਲ ਕਰਦੀ ਹੈ ਜੀ। ਪਰ ਜੇ ਸਾਨੂੰ ਇਸ ਚੌਧਰਬਾਜ਼ੀ ਔਰ ਇਸ ਸਾਰੇ ਚੋਂ ਹਉਮੈ ਹੀ ਜਿਹੜੀ ਹੈ ਉਹ ਸਕਾਈ ਹਾਈ ਹੁੰਦੀ ਹੈ, ਅਸਮਾਨ ਨੂੰ ਛੂੰਹਦੀ ਹੈ, ਔਰ ਅਸੀਂ ਇਮੇਜ ਵੀ ਖਰਾਬ ਕਰਦੇ ਹਾਂ, ਝਗੜੇ ਵੀ ਕਰਦੇ ਹਾਂ। ਹਾਂ, ਕੋਈ ਗੋਲਕ ਦਾ ਪੈਸਾ ਫਿਰ ਅਸੀਂ ਮੁਕੱਦਮੇਬਾਜ਼ੀ ਤੇ ਜਿਹੜੀ ਕਾਬਜ਼ ਤੇ ਹੁੰਦੀ ਹੈ ਦੂਜੀ ਜੇਬ ਚੋਂ ਖਰਚ ਕਰ ਰਹੇ ਹੁੰਦੇ ਨੇ ਤੇ ਇਹ ਗੋਲਕ ਚੋਂ ਕਰ ਰਹੇ ਹੁੰਦੇ ਨੇ। ਪਰ ਫਿਰ ਵੀ ਜਵਾਬ ਤਾਂ ਮੇਰੇ ਕੋਲ ਕੋਈ ਨਹੀਂ ਹੈ ਵੀ ਇਹਦਾ ਕੀ ਹੱਲ ਹੋਏ। ਪਰ ਇਹ ਮੈਂ ਜ਼ਰੂਰ ਕਹਾਂਗਾ ਕਿ ਜੇ ਚੰਗੇ ਲੋਕ ਜਿਹੜੇ ਦੌੜਦੇ ਨੇ ਇਸ ਕਿਸਮ ਦੇ ਲੋਕਾਂ ਦੀਆਂ ਕਰਤੂਤਾਂ ਤੋਂ, ਉਹ ਇਨਵੋਲਵ ਹੋਣ ਤੇ ਫਿਰ ਇਸ ਰੁਝਾਨ ਨੂੰ ਠੱਲ ਪੈ ਸਕਦੀ ਹੈ। ਸੋ ਜਿਹੜਾ ਐਸਕੇਪਿਜ਼ਮ ਵੀ ਹੈ ਕਿ ਜੀ ਸਾਡਾ ਕੀ ਲਾਗਾ ਦੇਗਾ ਜੀ, ਅਸੀਂ ਤਾਂ ਬਸ ਮੱਥਾ ਹੀ ਟੇਕਣਾ, ਇਹ ਵੀ ਰੁਝਾਨ ਠੀਕ ਨਹੀਂ ਹੈ। ਇਸ ਰੁਝਾਨ ਕਰਕੇ ਮੌਕਾ ਪ੍ਰਸਤ ਔਰ ਲਾਲਚੀ ਔਰ ਹਉਮੈ ਮਾਰੇ ਲੋਕ ਜਿਹੜੇ ਨੇ ਉਹ ਗੁਰਦੁਆਰਿਆਂ ਤੇ ਅੱਜ ਵੀ ਕਾਬਜ਼ ਨੇ। ਜੀ ਬਿਲਕੁਲ ਸਾਹਿਬ। ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੌੜੀ ਗੁਆਰੇ ਦੀ ਭਗਤ ਕਬੀਰ ਜੀ ਦਾ ਇੱਕ ਛੋਟਾ ਸ਼ਬਦ ਹੈ ਜੀ, ਉਹ ਚੁਣਿਆ। ਅਹਨਸ ਏਕ ਨਾਮ ਜੋ ਜਾਗੇ, ਕੇਤਕ ਸਿੱਧ ਭਏ ਲਿਵ ਲਾਗੇ, ਸਾਧਕ ਸਿੱਧ ਸਗਲ ਮੁਨਹਾਰੇ, ਏਕ ਨਾਮ ਕਲਪ ਤਰ ਤਾਰੇ, ਜੋ ਹਰ ਹਰੇ ਸੋ ਹੋਏ ਨਾ ਆਨਾ, ਕਹਿ ਕਬੀਰ ਰਾਮ ਨਾਮ ਪਛਾਨ। ਜੀ, ਕਿ ਜਿਹੜਾ ਦਿਨ ਤੇ ਰਾਤ ਇੱਕ ਨਾਮ ਨੂੰ ਚੇਤਦਿਆਂ ਜਾਗਦਾ ਹੈ, ਉਸ ਦੀ ਆਤਮਾ ਜਾਗਰਤ ਹੈ ਔਰ ਉਸ ਦੇ ਅੰਦਰ ਜਿਹੜੀ ਹੈ ਹਮੇਸ਼ਾ ਉਸ ਨਿਰੰਕਾਰ ਦੀ ਲਿਵ ਹੈ। ਔਰ ਇਸ ਰਸਤੇ ਤੇ ਤੁਰਨ ਵਾਲੇ ਜਿਹੜੇ ਨੇ ਉਹ ਸਾਧਕ ਸਿੱਧ ਸਗਲ ਮੁਨਹਾਰੇ, ਉਹਨਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਏਕ ਨਾਮ ਕਲਪ ਤਰ ਤਾਰੇ। ਕਲਪ ਬ੍ਰਿਖ ਜਿਹੜਾ ਸਵਰਗ 'ਚ ਕਿਹਾ ਜਾਂਦਾ ਹੈ, ਜਿਹਦੇ ਥੱਲੇ ਬੈਠ ਕੇ ਜੋ ਮੰਗੋ ਮਿਲਦਾ ਹੈ, ਤੇ ਇੱਥੇ ਭਗਤ ਜੀ ਯਾਦ ਕਰਵਾਉਂਦੇ ਨੇ ਕਿ ਉਸ ਵਾਹਿਗੁਰੂ ਦਾ ਨਾਂ ਹੀ ਕਲਪ ਬ੍ਰਿਛ ਹੈ। ਇਹ ਗੱਲ ਸਾਰੇ ਸਿੱਧਾਂ ਜੋਗੀਆਂ ਮੁਨੀਆਂ ਨੂੰ ਵੀ ਸਮਝ ਆਈ ਹੈ। ਜੋ ਹਰ ਹਰੇ ਸੋ ਹੋਏ ਨਾ ਅਨ, ਕਿ ਜਿਹੜਾ ਦਿਨ ਰਾਤ ਵਾਹਿਗੁਰੂ ਵਾਹਿਗੁਰੂ ਕਰਦਾ ਉਹ ਵਾਹਿਗੁਰੂ ਤੋਂ ਵੱਖ ਨਹੀਂ ਹੁੰਦਾ, ਆਨਾ ਹੁੰਦਾ ਸੈਪਰੇਟ ਹੋਣਾ। ਕਹਿ ਕਬੀਰ ਰਾਮ ਨਾਮ ਪਛਾਨਾ, ਜਿਹੜਾ ਫਿਰ ਨਿਰੰਕਾਰ ਦੀ ਯਾਦ ਦੇ ਵਿੱਚ ਦਿਨ ਰਾਤ ਜੁੜਿਆ ਹੁੰਦਾ ਹੈ, ਉਹੀ ਉਸ ਰੱਬ ਦੀ ਯਾਦ ਵਿੱਚ ਜੁੜਿਆ ਮਨੁੱਖੀ ਉਸ ਰੱਬ ਨੂੰ ਪਛਾਣਦਾ, ਉਸ ਰੱਬ ਦਾ ਹਿੱਸਾ ਹੁੰਦਾ ਹੈ। ਇਹ ਕਬੀਰ ਸਾਹਿਬ ਦਾ ਫਰਮਾਨ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।